ਸਿਰਫ ਲੋਕਾਂ ਦੇ ਪਿਆਰ ਦੀ ਵਜ੍ਹਾ ਤੇ ਹੀ ਦੂਜੀ ਵਾਰ ਆਇਆ। ਦੂਜੀ ਵਾਰ ਹੈ ਇੱਥੇ ਜਾ ਕੇ ਤੁਸੀਂ ਦੁਕਾਨਦਾਰਾਂ ਨਾਲ ਮਿਲਦੇ ਹੋ ਜਾਂ ਕੋਈ ਵੀ ਆਉਣਾ ਜਾਣਾ ਕੋਈ ਰਕਸ਼ੇ ਵਾਲਾ ਜਾਂ ਕੋਈ ਵੀ ਤੁਹਾਨੂੰ ਕੋਈ ਮੁਸ਼ਕਲ ਪੇਸ਼ ਤਾਂ ਨਹੀਂ ਆਉਂਦੀ? ਨਹੀਂ ਜੀ, ਬਿਲਕੁਲ ਮੁਸ਼ਕਲ ਪੇਸ਼ ਨਹੀਂ ਆਉਂਦੀ, ਬਲਕਿ ਜ਼ੋਰ ਸਤਿਕਾਰ ਸਾਨੂੰ ਇੱਥੇ ਮਿਲਦਾ ਹੈ, ਸ਼ਾਇਦ ਸਾਡੇ ਲੋਕਲ ਸ਼ਹਿਰ ਵਿੱਚ ਵੀ ਨਾ ਮਿਲਦਾ ਹੋਵੇ। ਅੱਲਾ ਅੱਗੇ ਅਰਦਾਸ ਕਰਦੇ ਹਾਂ ਵੀ ਜਿਹੜੇ ਸਾਡੇ ਬਾਰਡਰ ਨੇ ਇਹ ਖੁੱਲ੍ਹ ਜਾਣ, ਸਾਨੂੰ ਸਿਰਫ ਸੀਮਿਤ ਸ਼ਹਿਰਾਂ ਤੱਕ ਨਾ ਹੋਵੇ, ਸਾਨੂੰ ਸਾਰੇ ਪਾਕਿਸਤਾਨ ਵਿੱਚ ਘੁੰਮਣ ਦੀ ਖੁੱਲ੍ਹ ਮਿਲ ਜਾਵੇ। ਕਿੱਦਾਂ ਤੁਹਾਨੂੰ ਕਿਹਦਾ ਲੱਗਿਆ? ਪਹਿਲੀ ਵਾਰੀ ਆਏ ਹੋ? ਮੈਂ ਤੀਜੀ ਵਾਰੀ ਆ। ਅੱਛਾ ਤੀਜੀ ਵਾਰੀ ਆਏ? ਤੀਜੀ ਵਾਰੀ ਆਏ। ਮਾਸ਼ਾਅੱਲਾ, ਹੁਣ ਤਾਂ ਤੁਹਾਨੂੰ ਆਪਣਾ ਆਪਣਾ ਹਿਸਾਬ ਪੂਰਾ ਲੱਗਦਾ बहुत होगा। बहुत बढ़िया, बहुत प्यार है। बहुत ही बढ़िया बहुत अच्छी क्यों हम हमारा जन्म इधर ही है, ये इधर ले- 10 साल से ही यहाँ लैलपुर ਇੱਥੇ ਕਿਹੜੀ ਜਗ੍ਹਾ ਦਾ ਜਨਮ ਹੈ? लैलपुर साई चक जड़ा वाला सताई चक ਲੱਗੇ ਹੀ ਹੈ, ਇੱਥੋਂ ਦੂਰ ਨਹੀਂ ਹੈ। ਕੋਲ ਦਾ ਸਫ਼ਰ ਹੈ ਏਡਾ। नहीं हूँ जा सकते ਕਿੱਦਾਂ ਤੁਹਾਨੂੰ ਆਪਣਾ ਕੋਈ ਐਕਸਪੀਰੀਅੰਸ ਦੱਸੋ ਨਾ ਜੀ, ਸਾਰੇ ਤੁਹਾਨੂੰ ਦੇਖਦੇ ਪਏ ਨੇ ਸੁਣਦੇ ਪਏ ਨੇ। नहीं बहुत बढ़िया। ਅਸੀਂ तीसरी रात पढ़ के तीसरी चीज पढ़ के गए इतों ਅੱਛਾ, उर्दू पढ़ते आ रहे हैं, देख जा रहे हैं इतों गए भी कहाँ वाकई ਤੇ ਉੱਥੇ ਕਿੱਥੇ ਬੈਠੇ ਹੋ ਤੁਸੀਂ? ਉੱਥੇ ਅਸੀਂ ਬੈਠੇ ਹਾਂ ਮੋਰਿੰਡਾ ਸ਼ਹਿਰ ਦੇ ਵਿੱਚ, ਅੱਛਾ ਚੰਡੀਗੜ੍ਹ ਦੇ ਨਜ਼ਦੀਕ ਸਹੀ, ਚੰਡੀਗੜ੍ਹ ਦੇ ਕੋਲ। ਬਿਲਕੁਲ ਬੈਠੇ ਪੰਜਾਬ। ਚੰਡੀਗੜ੍ਹ ਤਾਂ ਨਵਾਂ ਬਣਾਇਆ। ਤੁਸੀਂ ਸੁਣਾਓ ਜੀ, ਕਿੱਦਾਂ ਆਪਣੇ ਬੱਚਿਆਂ ਦੀ ਸੁਣਾਓ, ਜਿਹੜੇ ਤੁਹਾਡੇ ਨਾਲ ਦੇ ਬਜ਼ੁਰਗ ਜਿਨ੍ਹਾਂ ਨੇ ਨਹੀਂ ਚੱਕਰ ਲਾਇਆ ਅਜੇ ਤੱਕ, बहुत खुश है, ਕਿੱਦਾਂ ਉਹਨਾਂ ਦੀ ਕੀ ਸੋਚ ਆ? ਬਹੁਤ ਵਧੀਆ ਸੋਚ ਆ। ਉਹ ਕਹਿੰਦੇ ਬਹੁਤ ਪਿਆਰ ਮਿਲ ਰਿਹਾ ਸਾਨੂੰ, ਬੜੀ ਇੱਜ਼ਤ ਸਾਡੀ ਹੋ ਰਹੀ ਆ। ਹੋਰ ਸਾਨੂੰ ਇਹ ਤੋਂ ਪਰ ਹੋਰ ਕੀ ਚਾਹੀਦਾ? ਬਹੁਤ ਹੁੰਦਾ ਨਾ, ਸੁਭਾਅ ਬਣਿਆ ਹੁੰਦਾ ਜਿਵੇਂ ਬਣਿਆ ਉਧਰ ਜੀ ਪਾਕਿਸਤਾਨ ਉਹ ਜਾਓ, ਨਹੀਂ ਪਤਾ ਨਹੀਂ ਉਹ ਨਹੀਂ ਇਦਾਂ ਦੀ ਕੋਈ ਸਾਡੇ ਮਨ 'ਚ ਕੋਈ ਨਹੀਂ ਇਦਾਂ ਦੀ। ਕੀ। ਇੱਥੇ ਦੇ ਲੋਕਾਂ ਦੇ ਨਾਲ ਥੋੜਾ ਕਾਰ ਪਿਆਰ ਕਿਵੇਂ? ਬਹੁਤ ਵਧੀਆ ਲੱਗਾ, ਬੜਾ ਇੱਜ਼ਤ ਦੇ ਰਿਹਾ, ਬੜਾ ਮਾਣ ਦੇ ਰਿਹਾ ਸਾਨੂੰ, ਬਹੁਤ ਹੀ ਵਧੀਆ। ਹੋਰ ਆਪਣੇ ਘਰ ਦੇ ਵਿੱਚੋਂ ਤੁਸੀਂ ਆਏ ਹੋ ਮੈਂ ਹਜੇ? ਹਾਂ ਕੱਲਾ ਹੀ। ਹੋਰ ਬਾਕੀ ਸੰਗਤਾਂ ਦੇ ਨਾਲ ਕੋਈ ਨਹੀਂ ਆਇਆ ਆਪਣੇ ਘਰ ਪਰ? ਨਹੀਂ, ਸਾਡਾ ਘਰ ਪਰਿਵਾਰ ਦਾ ਕੋਈ ਨਹੀਂ, ਮੈਂ ਕੱਲਾ ਹੀ ਕੱਲਾ। ਬਾਕੀ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ? ਅਸੀਂ ਕਹਿੰਦੇ ਵੀ ਇਦਾਂ ਹੀ ਠੀਕ ਬਣਿਆ ਰਹੇ ਸਾਡਾ ਪਿਆਰ ਇੱਕ ਦੂਜੇ ਨਾਲ, ਤੇ ਅਸੀਂ ਬਹੁਤ ਖੁਸ਼ ਹਾਂ ਜਿੰਨਾ ਸਾਨੂੰ ਪਿਆਰ ਦੇ ਰਹੇ ਹਾਂ। ਅਸੀਂ ਪਿਆਰ ਚਾਹੁੰਦੇ ਇੱਕ ਦੂਜੇ ਮੇਲ ਬਣਿਆ ਰਹੇ, ਇਦਾਂ ਅਸੀਂ ਆਂਦੇ ਰਹੀਏ। ਇਨਸ਼ਾਅੱਲਾ ਤੁਸੀਂ ਵੀ ਸਾਡੇ ਕੋਲ ਆਓ। ਬਿਲਕੁਲ ਜੀ, ਬੜੀਆਂ ਦਿਲ ਦੇ ਵਿੱਚ ਆਸਾਂ ਨੇ, ਜ਼ਰੂਰ ਬੜੀਆਂ ਆਓ। ਸਾਡੇ ਸਿਆਣੇ ਬਜ਼ੁਰਗ ਹਮੇਸ਼ਾ ਯਾਦ ਕਰਦੇ ਆ ਆਪਣੇ ਉੱਪਰ ਤੇ। ਜ਼ਰੂਰ ਆਓ। ਸਾਡਾ ਵੀ ਜ਼ਿਲ੍ਹਾ ਲੁਧਿਆਣਾ ਸੀ, ਸਾਡੇ ਬਜ਼ੁਰਗ ਠੀਕ ਆ ਸਾਨੇਵਾਲ ਦੇ। ਸਾਨੂੰ ਠੀਕ ਤੇ ਬਾਕੀ ਇਹ ਹੈ ਕਿ ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਇੱਥੇ ਆਏ ਹੋ ਤੇ ਇੱਥੇ ਆਪਣਾ ਜਿਹੜਾ ਵਰਤਾਅ ਕਰ ਰਹੇ ਹੋ। ਤੇ ਤੁਸੀਂ ਹੁਣ ਇਹ ਦੱਸੋ ਵੀ ਇੱਥੋਂ ਜਾ ਕੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਕਹਿੰਦੇ ਵੀ ਇਹ ਜਿਹੜੇ ਆਵਾਮ ਹੈ ਤੁਹਾਡੀ ਬਹੁਤ ਖੁਸ਼ ਰਹੇ, ਆਬਾਦ ਰਹੇ, ਸਾਡੇ ਨਾਲ ਮੇਲ ਮਿਲਾਪ ਬਣਿਆ ਰਹੇ। ਹਾਂ ਮਿਲਦੇ ਰਹੇ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੇ ਕੋਲ ਆਈਏ। ਤੁਸੀਂ ਦੱਸੋ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਮਿਲਣਾ ਚਾਹੁੰਦਾ ਹਾਂ, ਬਿਲਕੁਲ ਮੇਲ ਮਿਲਾਪ ਹੋ ਜਾਏ, ਉਹ ਪਰਮਾਤਮਾ ਕਰੇ ਅਗਰ ਸਾਡੇ ਨਾਲ ਮੇਲ ਜੋਲ ਰਹੇ, ਆਪਸ ਵਿੱਚ ਕੋਈ ਝਗੜਾ ਵਗੜਾ ਨਾ ਹੋਵੇ, ਕੁਛ ਨਾ ਕਰੇ ਵੀ ਹੋ। ਤੁਸੀਂ ਸੁਣਾਓ ਜੀ, ਤੁਹਾਡੇ ਕੀ ਵਿਚਾਰ ਨੇ ਜੀ? ਸਾਡੇ ਬਹੁਤ ਵਧੀਆ ਵਿਚਾਰ ਜੀ। ਪਹਿਲੀ ਵਾਰ ਮੈਂ 2018 ਵਿੱਚ ਆਇਆ ਸੀ, ਉਦੋਂ ਮਨ ਵਿੱਚ ਸੀ ਵੀ ਮੈਂ ਆਪਣੇ ਧਾਰਮਿਕ ਸਥਾਨ ਦੀ ਯਾਤਰਾ ਕਰਾਂ, ਪਰ ਜੋ ਪਿਆਰ ਮੈਨੂੰ ਉਰੇ ਪਬਲਿਕ ਵੱਲੋਂ ਮਿਲਿਆ, ਦੁਬਾਰਾ ਖਿੱਚ ਆਈ ਵੀ ਫਿਰ ਵਾਰ-ਵਾਰ ਜਾਈਏ। ਕਿੰਨੀ ਵਾਰ ਦਾ ਚੱਕਰ ਹੈ ਤੁਹਾਡਾ? ਮੈਂ ਦੂਜੀ ਵਾਰ ਆਇਆ ਜੀ, ਮੇਰੇ ਕਈ ਰੁਝੇਵੇਂ ਸੀ ਜਿਹਦੇ ਕਰਕੇ ਮੈਂ ਆ ਨਹੀਂ ਸੀ ਸਕਦਾ, ਸਹੀ। ਤੇ ਹੁਣ ਵੀ ਮਨ ਵਿੱਚ ਇਹੀ ਤਾਂਘ ਹੈ ਵੀ ਮੈਂ ਦੁਬਾਰਾ ਫਿਰ ਕਦੋਂ ਇੱਥੇ ਆਵਾਂ। ਬੜੀ ਗੱਲ ਹੈ, ਬੜੀ ਹਾਂਜੀ। ਗੱਲ ਹੈ। ਤੇ ਕਿੱਦਾਂ ਇੱਥੇ ਦੇ ਲੋਕਾਂ ਦੇ ਨਾਲ ਤੁਹਾਡਾ ਕਿਹਦਾ? ਸਿਰਫ ਲੋਕਾਂ ਦੇ ਪਿਆਰ ਦੀ ਵਜ੍ਹਾ ਤੇ ਹੀ ਦੂਜੀ ਵਾਰ ਆਇਆ। ਦੂਜੀ ਵਾਰ ਹੈ ਇੱਥੇ ਜਾ ਕੇ ਤੁਸੀਂ ਦੁਕਾਨਦਾਰਾਂ ਨਾਲ ਮਿਲਦੇ ਹੋ ਜਾਂ ਕੋਈ ਵੀ ਆਉਣਾ ਜਾਣਾ ਕੋਈ ਰਕਸ਼ੇ ਵਾਲਾ ਜਾਂ ਕੋਈ ਵੀ, ਤੁਹਾਨੂੰ ਕੋਈ ਮੁਸ਼ਕਲ ਪੇਸ਼ ਤਾਂ ਨਹੀਂ ਆਉਂਦੀ? ਨਹੀਂ ਜੀ, ਬਿਲਕੁਲ ਮੁਸ਼ਕਲ ਪੇਸ਼ ਨਹੀਂ ਆਉਂਦੀ, ਬਲਕਿ ਜ਼ੋਰ ਸਤਿਕਾਰ ਸਾਨੂੰ ਇੱਥੇ ਮਿਲਦਾ ਹੈ, ਸ਼ਾਇਦ ਸਾਡੇ ਲੋਕਲ ਸ਼ਹਿਰ ਵਿੱਚ ਵੀ ਨਾ ਮਿਲਦਾ ਹੋਵੇ। ਗੁਰੂ ਜੀ ਦੀ ਧਰਤੀ ਤੇ ਆਏ ਹੋ, ਸਤਿਕਾਰ ਕਿਵੇਂ ਨਾ ਮਿਲੇ? ਤੁਸੀਂ ਬਿਲਕੁਲ ਆਸਾਂ ਜੀ। ਉਮੀਦਾਂ ਲੈ ਕੇ ਆਏ ਹੋ। ਹਾਂ, ਤੇ ਬਾਕੀ ਇਹ ਦੱਸੋ ਕਿ ਤੁਸੀਂ ਆਪਣਾ ਇੱਥੇ ਆਏ ਹੋ, ਇੱਥੇ ਆ ਕੇ ਦੇਖਿਆ ਵੀ ਇੰਤਜ਼ਾਮੀਆ ਦਾ ਕਿੱਦਾਂ ਦਾ ਹਿਸਾਬ ਕਿਤਾਬ ਹੈ? ਦੇਖੋ, ਇੰਤਜ਼ਾਮੀਆ ਬਹੁਤ ਵਧੀਆ, ਸਾਡੇ ਸਿਕਿਉਰਿਟੀ ਦੇ ਵਾਸਤੇ ਹਰ ਜਗ੍ਹਾ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਪਰ ਇੱਕ ਥੋੜਾ ਇਹ ਅਹਿਸਾਸ ਹੁੰਦਾ ਜਦੋਂ ਅਸੀਂ ਟ੍ਰੇਨ ਵਿੱਚ ਸਫ਼ਰ ਕਰਦੇ ਹਾਂ, ਜੇ ਕਿਸੇ ਸਟੇਸ਼ਨ ਤੇ ਟ੍ਰੇਨ ਰੁਕਦੀ ਹੈ ਤਾਂ ਸਟਾਲਾਂ ਸਾਰੇ ਬੰਦ ਹੁੰਦੀਆਂ ਨੇ, ਭਾਵੇਂ ਸਾਡੇ ਸੇਫਟੀ ਵਾਸਤੇ ਨੇ, ਪਰ ਕਿਸੇ ਨੇ ਕੋਈ ਪਾਣੀ ਲੈਣਾ ਹੁੰਦਾ ਹੈ, ਕਿਸੇ ਨੇ ਕੋਈ ਕੋਲਡ ਡਰਿੰਕ ਜਾਂ ਕਿਸੇ ਨੇ ਕੋਈ ਫਰੂਟ ਲੈਣਾ ਹੁੰਦਾ ਹੈ, ਥੋੜੀਆਂ ਸੀਮਿਤ ਦੁਕਾਨਾਂ ਸਟੇਸ਼ਨ ਤੇ ਜਿੱਥੇ ਟ੍ਰੇਨ ਰੁਕੇ ਉੱਥੇ ਵੀ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਤੁਹਾਡੀ ਇਹ ਗੱਲਬਾਤ ਜਿਹੜੀ ਹੈ ਇੰਤਜ਼ਾਮੀਆ ਤੱਕ ਵੀ ਪਹੁੰਚ ਜਾਊਗੀ
ਜਿਹੜੀ ਜਿਹੜੀ ਵੀ ਮੁਸ਼ਕਲਾਤ ਆਉਂਦੀ ਤੁਸੀਂ ਦੱਸ ਸਕਦੇ ਆ ਤਾਂ ਇਸ ਚੈਨਲ ਦੇ ਰਾਹੀਂ ਜਿਹੜਾ ਹੈ ਇਹ ਉਹ ਗੱਲ ਮੈਂ 2018 ਦੇ ਵਿੱਚ ਪੰਜਾ ਸਾਹਿਬ ਆਪਣੇ ਰੇਲਵੇ ਮੰਤਰੀ ਸੀ ਰਸ਼ੀਦ ਅਹਿਮਦ ਜੀ, ਅੱਛਾ ਉਹਨਾਂ ਨਾਲ ਵੀ ਗੱਲ ਕੀਤੀ ਸੀ। ਸਹੀ ਉਹ ਕਹਿੰਦੇ ਵੀ ਜਦੋਂ ਤੁਸੀਂ ਸੈਕੰਡ ਟਾਈਮ ਆਉਂਗੇ ਵੀ ਤੁਹਾਨੂੰ ਇਹ ਸ਼ਿਕਾਇਤ ਨਹੀਂ ਮਿਲੇਗੀ, ਸਹੀ ਪਰ ਉਹ ਘਾਟ ਥੋੜੀ ਕਿ ਸਾਨੂੰ ਜ਼ਰੂਰ ਮਹਿਸੂਸ ਹੋਈ ਹੈ। ਪਰ ਜੋ ਪਬਲਿਕ ਦਾ ਪਿਆਰ ਹੈ ਉਹਦੇ ਅਸੀਂ ঋਣੀ ਹੈ ਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਲਾ ਅੱਗੇ ਅਰਦਾਸ ਕਰਦੇ ਆਂ ਵੀ ਜਿਹੜੇ ਸਾਡੇ ਬਾਰਡਰ ਨੇ ਇਹ ਖੁੱਲ੍ਹ ਜਾਣ, ਸਾਨੂੰ ਸਿਰਫ ਸੀਮਿਤ ਸ਼ਹਿਰਾਂ ਤੱਕ ਨਾ ਹੋਵੇ, ਸਾਨੂੰ ਸਾਰੇ ਪਾਕਿਸਤਾਨ ਵਿੱਚ ਘੁੰਮਣ ਦੀ ਖੁੱਲ੍ਹ ਮਿਲ ਜਾਵੇ। ਹਾਂਜੀ ਬਿਲਕੁਲ ਜੀ, ਜਿਹੜੇ ਜਾਰੀ ਗੱਲ ਆ ਹੁਣ ਤੁਸੀਂ ਦੱਸਦੇ ਹੋ ਜਾਂ ਤੁਹਾਡੇ ਬਜ਼ੁਰਗਾਂ ਦਾ ਇੱਥੇ ਹੀ ਜਨਮ ਸਥਾਨ ਆ, ਲੈਲਪੁਰ ਦੇ ਕੋਲ ਆਉਣਾ ਜਾਣਾ ਅਸੀਂ ਆ ਹੁਣ ਤੀਸਰੀ ਪੀੜ੍ਹੀ ਦੇ ਵਿੱਚ ਅਸੀਂ ਆ ਗਏ ਆ। ਸਾਡਾ ਵੀ ਦਿਲ ਕਰਦਾ ਅਸੀਂ ਵੀ ਜਾ ਕੇ ਉੱਧਰ ਦੇਖੀਏ ਸਾਡੇ ਵੱਡਿਆਂ ਦੇ ਸ਼ਹਿਰ, ਉਹਨਾਂ ਦੇ ਪਿੰਡ, ਉਹਨਾਂ ਦੀ ਰਹਿਤ ਬਹਿਤ ਕਿੱਦਾਂ ਸੀਗੇ। ਇਹ ਗੱਲ ਤਾਂ ਤੁਹਾਡੀ ਸਹੀ। ਬਿਲਕੁਲ ਜੀ, ਤੇ ਦੁੱਖ ਸਾਡੀਆਂ ਸਰਕਾਰਾਂ ਤੇ ਹੁੰਦਾ ਹੈ। ਜਦੋਂ ਮੈਂ ਬਾਹਰ ਤੇ ਕੈਨੇਡਾ ਵਿੱਚ ਆਪਣੇ ਬੱਚੇ ਕੋਲ ਰਹਿੰਦੇ, ਉੱਥੇ ਪਾਕਿਸਤਾਨ ਦੇ ਕਈ ਬੰਦਿਆਂ ਦੇ ਨਾਲ ਬਹੁਤ ਗੂੜਾ ਪਿਆਰ ਹੈ। ਇੱਥੋਂ ਤੱਕ ਮੇਰੇ ਜਿਹੜਾ ਨੇਬਰ ਹੈ ਤੇ ਗੁਆਂਢੀ ਹੈ, ਉਹ ਵੀ ਲੜਕੀ ਲਾਹੌਰ ਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਇੰਡੀਆ ਆਓ ਸਾਡੇ ਵੀ ਥੋੜੇ ਮਨ ਨੂੰ ਖੁਸ਼ੀ ਹੋਏਗੀ। ਉਹ ਕਹਿੰਦੇ ਅਸੀਂ ਕਈ ਵਾਰ ਅਪਲਾਈ ਕੀਤਾ, ਸਰਕਾਰ ਵੀਜ਼ਾ ਨਹੀਂ ਦੇ ਰਹੀ, ਰਿਫਿਊਜ਼ ਕਰ ਦਿੰਦੀ ਹੈ। ਇਹ ਸਰਕਾਰਾਂ ਨੂੰ ਪਬਲਿਕ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਬਿਲਕੁਲ ਜੀ, ਬਿਲਕੁਲ ਸਮਝਣਾ ਚਾਹੀਦਾ, ਬਿਲਕੁਲ ਸਹੀ। ਜੇ ਕੋਈ ਬੰਦਾ ਗਲਤ ਹੈ ਉਹਦੇ ਬੈਕਗ੍ਰਾਉਂਡ ਦੇਖੋ ਵੀ ਕਿ ਇਹ ਕੋਈ ਅਪਰਾਧੀ ਤਾਂ ਨਹੀਂ, ਉਹਨੂੰ ਵੀਜ਼ਾ ਨਾ ਦਿਓ, ਉਹਨੂੰ ਨਾ ਦਿਓ, ਸਹੀ ਬਾਤ। ਜਿਸ ਬੰਦੇ ਦਾ ਕਰੈਕਟਰ ਸਹੀ ਹੈ ਤੇ ਉਹਦਾ ਵਿਹਾਰ ਠੀਕ ਹੈ, ਉਹਨੂੰ ਵੀਜ਼ੇ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਬਿਲਕੁਲ ਸਹੀ। ਇਹ ਤਾਂ ਦੋਨਾਂ ਸਰਕਾਰਾਂ ਨੂੰ ਹੀ ਬੇਨਤੀ ਹੈ ਜੀ, ਹੱਥ ਜੋੜ ਕੇ। ਤੇ ਆਪਣਾ ਨਾਮ ਕੀ ਸੀਗਾ ਜੀ? ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਹਾਂਜੀ ਜਸਵੰਤ ਸਿੰਘ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਤੁਹਾਡੇ ਵਿਚਾਰ ਜਿਹੜੇ ਆ ਉਹ ਸਾਰੇ ਜਿੰਨੇ ਵੀ ਸਾਡੇ ਦੇਖਣ ਵਾਲੇ ਆ ਉਹਨਾਂ ਤੱਕ ਪਹੁੰਚ ਗਏ ਨੇ, ਔਰ ਉਮੀਦ ਹੈ ਕਿ ਜੋ ਵੀ ਤੁਸੀਂ ਗੱਲਾਂ ਕਹੀਆਂ ਨੇ ਉਹ ਆਉਣ ਵਾਲੇ ਸਮੇਂ 'ਚ ਉਂਝ ਹੋਣਗੀਆਂ। ਜਿਹੜੀ ਕੋਈ ਮਾੜੀ ਮੋਟੀ ਘਾਟ ਆ ਉਹ ਵੀ ਪੂਰੀ ਹੋ ਜਾਊਗੀ। ਇਹ ਬਾਬਾ ਜੀ ਦੀ ਧਰਤੀ ਤੇ ਤੁਸੀਂ ਆਏ ਹੋ, ਆਪਣੀ ਕੋਈ ਮੰਗ, ਆਪਣੀ ਕੋਈ ਖੁਆਇਸ਼ ਦਾ ਇਜ਼ਹਾਰ ਕਰਦੇ ਤੇ ਸਾਡੇ ਦਿਲ 'ਚ ਇਹ ਮਾਣ ਹੋਣਾ ਚਾਹੀਦਾ ਵੀ ਪੂਰੀ ਵੀ ਹੋਊਗੀ। ਬਸ ਹੋਰ ਕੁਝ ਨਹੀਂ ਜੀ, ਬਲਕਿ ਜੋ ਪਿਆਰ ਸਾਨੂੰ ਮਿਲ ਰਿਹਾ ਹੈ ਅਸੀਂ ਸਦਾ ਹੀ ਪਾਕਿਸਤਾਨ ਆਵਾਮ ਦੇ ऋणी ਰਹਾਂਗੇ। ਬਿਲਕੁਲ ਜੀ, ਬਿਲਕੁਲ। ਬਹੁਤ ਸੋਹਣੇ ਵਿਚਾਰ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਜੀ ਆਇਆਂ ਨੂੰ ਵੈਲਕਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ। ਵਧੀਆ ਠੀਕ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੀ ਸੁਰਜੀਤ ਸਿੰਘ ਹੈ ਜੀ। ਸਰਜੀਤ ਸਿੰਘ। ਚੜ੍ਹਦੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਤਸ਼ਰੀਫ ਲਿਆਏ ਹੋ ਤੁਸੀਂ? ਚੜ੍ਹਦੇ ਪੰਜਾਬ ਚੋਂ ਅਸੀਂ ਅਟਾਰੀ ਵਾਹਗਾ ਬਾਰਡਰ ਤੋਂ ਆਏ ਆ। ਅੱਛਾ, ਫਿਰ ਤਾਂ ਤੁਸੀਂ ਗਵਾਂਢੀ ਹੋਏ ਸਾਡੇ। ਅਸੀਂ ਸਾਡੀ ਤਾਰਾਂ ਦੇ ਨਾਲ ਪੈਲੀ ਲੱਗਦੀ, ਬਿਲਕੁਲ ਅਸੀਂ ਤਾਰਾਂ ਦੇ ਕੋਲੋਂ ਆਏ ਆ। ਤੇ ਅਸੀਂ ਚਾਹੁੰਦੇ ਆ ਮਤਲਬ ਜਿੱਦਾਂ ਇਦਾਂ ਆਉਣ ਜਾਣ ਦਾ ਮੁਹੱਬਤ ਹੋਰ ਆਪਣਾ ਪਿਆਰ ਵਧੇ। ਬਿਲਕੁਲ ਬਿਲਕੁਲ। ਇਹ ਕਿੰਨਵਾਂ ਚੱਕਰ ਹੈ ਜੀ ਤੁਹਾਡਾ? ਜੀ ਮੇਰਾ ਫਸਟ ਹੀ ਹੈ ਚੱਕਰ ਜੀ। ਅੱਛਾ, ਫਸਟ ਚੱਕਰ ਹੈ। ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਜਦੋਂ ਪਹਿਲੀ ਵਾਰੀ ਆਏ ਤੁਸੀਂ ਇੱਧਰ ਟੱਪ ਕੇ ਤਾਰਾਂ ਤੇ ਦੇਖਿਆ ਇਸ ਦੇਸ਼ ਨੂੰ, ਜਿਹਦੇ ਬਾਰੇ ਕੁਝ ਗੱਲਾਂ ਸੁਣੀਆਂ ਸੀ? ਕਿੱਦਾਂ ਦਾ ਲੱਗਿਆ? ਬਹੁਤ ਹੀ ਵਧੀਆ ਲੱਗਾ ਜੀ, ਬਹੁਤ ਹੀ ਵਧੀਆ ਲੱਗਾ। ਜਿੰਨਾ ਕੁਝ ਲੋਕ ਦੱਸਦੇ ਸੀ ਪਰ ਉਸ ਤੋਂ ਜ਼ਿਆਦਾ ਪਿਆਰ ਮਿਲਿਆ, ਮੁਹੱਬਤ ਮਿਲੀ। ਜਿੰਨਾ ਲੋਕ ਦੱਸਦੇ ਸੀ ਉਹ ਤੋਂ ਵੱਧ ਕੇ ਪਿਆਰ ਮਿਲਿਆ। ਤੋਂ ਵੱਧ ਪਿਆਰ ਮਿਲਿਆ। ਲੋਕ ਦੱਸਦੇ ਸੀ ਨਾ, ਨਫ਼ਰਤ ਪਾਉਂਦੇ ਸੀ ਆਪਣੇ ਵਿੱਚ, ਨਫ਼ਰਤ ਪਾਉਂਦੇ ਸੀ ਨਾ ਜਿਹੜੇ ਦੋ ਦੇਸ਼ਾਂ ਦੇ ਵਿੱਚ। ਇਹੀ ਉਹ ਨਫ਼ਰਤ ਤੋਂ ਵੇਖਿਆ, ਪਤਾ ਲੱਗਾ ਵੀ ਨਹੀਂ, ਉਹ ਨਹੀਂ ਹੈਗੀ ਚੀਜ਼। ਜਦੋਂ ਤੁਸੀਂ ਇੱਥੇ ਆਣਾ ਨਾ, ਕਈ ਤੁਹਾਡੇ ਉੱਥੇ ਆਪਣੇ ਕਮੈਂਟ ਇਸ ਤਰ੍ਹਾਂ ਦੇ ਕਰਦੇ ਹੋਣੇ ਕਿ ਤੁਸੀਂ ਨਾ ਜਾਇਓ ਤੇ ਕੋਈ ਵੀ ਬੁਰਾ ਹਾਦਸਾ ਹੋ ਸਕਦਾ, ਉੱਥੇ ਦੀ ਆਵਾਮ ਠੀਕ ਨਹੀਂ ਹੈ, ਜਿਸ ਤਰ੍ਹਾਂ ਕਿ ਤੁਹਾਡੀ ਮੀਡੀਆ ਨੇ ਇਹ ਇੰਤਸ਼ਾਫ ਫੈਲਾਇਆ ਆ। ਹਾਂ, ਉਹ ਪਿਛਲੀ ਵਾਰੀ ਜਦੋਂ 21 ਦੇ ਵਿੱਚ ਕਰੋਨਾ ਹੋ ਗਿਆ ਸੀ, ਉਸ ਟਾਈਮ ਵੀ ਮੇਰਾ ਵੀਜ਼ਾ ਲੱਗਾ ਸੀ, ਦੋਵਾਂ ਜੀਆਂ ਦਾ ਸਾਡਾ ਲੱਗਾ ਸੀ ਵੀਜ਼ਾ। ਅਸੀਂ ਹੁਣ ਵੀ ਦੋਵੇਂ ਜੀ ਆਏ ਆ। ਉਹ ਤਾਂ ਕਹਿੰਦੇ ਹੁਣੇ ਨਾ ਜਾਇਓ, ਬੜਾ ਕਰੋਨਾ। ਹਾਂ, ਉਸ ਟਾਈਮ ਤੇ ਸਾਨੂੰ ਡਰਾਤਾ ਲੋਕਾਂ ਨੇ ਵੀ ਇਹ ਵੀਜ਼ੇ ਵਾਲਾ ਵੀ ਡਰਾਉਂਦੇ ਆ। ਨਹੀਂ ਤੇ ਹੁਣ ਇੱਧਰ ਆ ਕੇ ਸਾਰੇ ਡਰ ਨਿਕਲ ਗਏ ਕਿ ਨਹੀਂ? ਨਹੀਂ, ਹੁਣ ਨਿਕਲ ਕੇ ਡਰ ਤੋਂ। ਆਪਣੇ ਵਰਗੇ ਲੋਕ ਆ ਸਾਰੇ, ਸਭ ਉਦਾਂ ਹੀ ਆ। ਕਿੱਦਾਂ ਕਾਰ ਵਿਹਾਰ ਸਾਰਿਆਂ ਦਾ ਸਹੀ ਆ, ਵਧੀਆ? ਬਿਲਕੁਲ। ਮੈਂ ਆਪਣੇ ਮੋਬਾਈਲ 'ਚ ਵੀ ਕੈਦ ਕਰ ਲਿਆ, ਵੀਡੀਓ ਬਣਾ ਕੇ ਇਲਾਕਾ ਵੀ ਕਿੱਦਾਂ। ਹੁਣ ਤੁਸੀਂ ਜਦੋਂ ਜਾਣਾ ਤੇ ਕੀ ਤੁਸੀਂ ਆਪਣਾ ਐਕਸਪੀਰੀਅੰਸ ਲੈ ਕੇ ਜਾਓਗੇ? ਐਕਸਪੀਰੀਅੰਸ ਬਹੁਤ ਵਧੀਆ। ਸਾਨੂੰ ਇਹ ਆ ਵੀ ਚਲੋ ਆਪਣਾ ਪਿਆਰ ਮੁਹੱਬਤ ਹੋਰ ਦੋਨਾਂ ਮੁਲਕਾਂ ਦਾ ਵਧੇ। ਇਹ ਜਿਹੜਾ ਇਹ ਡਰ ਆ ਵੀ ਅਸੀਂ ਹੁਣ ਜਦੋਂ ਆਉਣੇ ਆ ਨਾ ਤੇ ਇੱਕ ਸਾਡਾ ਨੂੰ ਤੁਹਾਨੂੰ ਆਪਣੀ ਜਿਹੜੇ ਆ ਸਰਕਾਰ ਨੂੰ ਪ੍ਰੋਟੈਕਸ਼ਨ ਦੇਣ ਦੀ ਬਹੁਤ ਜ਼ਰੂਰਤ ਪੈਂਦੀ ਆ। ਇਸ ਕਰਕੇ ਮੈਂ ਕਹਿੰਦਾ ਵੀ ਇਹ ਵੀ ਆਪਣਾ ਇਹ ਹੋਵੇ ਵੀ ਐਵੇਂ ਅਸੀਂ ਆਪਣੀਆਂ ਗੱਡੀਆਂ ਤੇ ਆ ਜਾ ਸਕੀਏ। ਹਾਂਜੀ ਬਿਲਕੁਲ। ਜਿਸ ਤਰ੍ਹਾਂ ਕਿ ਅਸੀਂ ਆ ਰਹੇ ਸੀਗੇ, ਪੂਰੀ ਪ੍ਰੋਟੈਕਸ਼ਨ ਸੀਗੀ, ਪਿੱਛੇ ਕਮਾਂਡੋ ਸੀਗੇ। ਹਾਂਜੀ, ਠੀਕ ਹੋ ਗਿਆ। ਪ੍ਰੋਟੈਕਸ਼ਨ ਵਾਲੀ ਤਾਂ ਪਾਕਿਸਤਾਨ ਜਿਹੜੀ ਇੱਥੇ ਦੀ ਗੁਰੂ ਨਾਨਕ ਸਾਹਿਬ ਦੀ ਇੰਤਜ਼ਾਮੀਆ ਵਾ, ਉਹਦੇ ਵੱਲੋਂ ਤਾਂ ਬਿਲਕੁਲ ਕੋਈ ਕਿਸੇ ਕਿਸਮ ਦੀ ਕਮੀ ਹੈ ਹੀ ਨਹੀਂ। ਉਹ ਤਾਂ ਤੁਸੀਂ ਆਪ ਆਪਣੀ ਅੱਖੀਂ ਦੇਖ ਲਿਓ। ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਪ੍ਰੋਟੈਕਸ਼ਨ ਵੀ ਸਾਡੇ ਵਾਸਤੇ ਨਹੀਂ ਹੋਣੀ ਸੀ, ਖੁੱਲਾ ਦਰਵਾਜ਼ਾ ਹੋਵੇ, ਬਿਲਕੁਲ ਕੋਈ ਕਿਸੇ ਨੂੰ ਰੋਕਦਾ ਹੋਵੇ, ਸਾਡਾ ਪਿਆਰ ਇਤਨਾ ਹੋਵੇ। ਬਿਲਕੁਲ ਬਿਲਕੁਲ। ਵੀਜ਼ੇ ਦੀ, ਪਾਸਪੋਰਟ ਦੀ ਲੋੜ ਹੀ ਨਾ। ਹਾਂ, ਸਾਡਾ ਪਿਆਰ ਮੁਹੱਬਤ ਹੋਵੇ,
ਬਾਗੇ ਤੋਂ ਪਾਸਪੋਰਟ ਤੋਂ ਲਈਏ ਵੀਜ਼ਾ, ਆਪਣੀ ਗੱਡੀ ਤੇ ਆਈਏ, ਇੱਧਰ ਐਂਟਰੀ ਹੋ ਗਏ, ਦਰਸ਼ਨ ਕਰਕੇ ਸਾਰੇ ਦਰਬਾਰਾਂ ਦੇ ਆਪਣੀ ਗੱਡੀ ਤੇ ਜਾਈਏ। ਬਹੁਤ ਖੁਸ਼ੀ ਹੋਈ ਤੁਹਾਡੇ ਨਾਲ, ਤੁਹਾਡੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਬੜੀ ਖੁਸ਼ੀ, ਬੜੀ ਮਿਹਰਬਾਨੀ ਜੀ। ਕਿਹੜਾ channel ਜਿਹਦੇ ਵਾਸਤੇ ਸਾਡਾ ਚੈਨਲ ਹੈ ਜੀ ਇੱਕ ਪਿੰਡ ਪੰਜਾਬ। ਇੱਕ ਪਿੰਡ ਪੰਜਾਬ ਚ ਬਹੁਤ ਹੋ ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ। ਹੋ ਲੀੜਿਆਂ ਦੇ ਵਾਂਗੂ ਤੁਸੀਂ ਚੇਂਜ ਕਰਦੇ, ਆਪਣੇ ਬਿਆਨਾਂ ਉੱਤੇ ਕਿਉਂ ਨਹੀਂ ਟਿਕਦੇ? ਜਲਸਿਆਂ ਵਿੱਚ ਹੀ ਗਰੀਬ ਸੜਦੇ, ਤੁਹਾਡੇ ਤਾਂ ਜਵਾਕੀ ਉੱਥੇ ਨਹੀਂ ਹੋ ਦਿਸਦੇ। ਵੋਟਾਂ ਲੈਣ ਲਈ ਉਹ ਤੁਸੀਂ ਭੱਜੇ ਫਿਰਦੇ, ਉਂਝ ਤਾਂ ਗਰੀਬਾਂ ਲਈ ਉਹ ਰਹਿਮ ਨਹੀਂ ਕੋਈ। ਚੋਰ ਤੇ ਲਟੇਰੇ ਆ ਲੀਡਰ ਬਣ ਗਏ, ਜਾਣਦੇ ਆ ਅਸੀਂ ਸਾਨੂੰ ਵਹਿਮ ਨਹੀਂ ਕੋਈ। ਉਹ ਜਿਨ੍ਹਾਂ ਕੋਲੋਂ ਵੋਟ ਲੈ ਕੇ ਮਹਿਲ ਪਾਉਂਦੇ ਹੋ, ਉਹਨਾਂ ਦੇ ਹੀ ਕੋਲੋਂ ਤੁਸੀਂ ਛੱਤਾਂ ਖਾਂਦੇ ਹੋ। ਸੜਕਾਂ ਤੇ ਸੁੱਤੇ ਨਹੀਂ ਫਕੀਰ ਦਿਸਦੇ, ਤੁਸੀਂ ਤਾਂ ਜੀ ਏਸੀਆਂ ਦੇ ਥੱਲੇ ਸੌਂਦੇ ਹੋ। ਇਹਨਾਂ ਦੇ ਜਵਾਕਾਂ ਲਈ ਖਡੋਣਾ ਹੁੰਦਾ ਏ, ਸਾਡਿਆਂ ਜਵਾਕਾਂ ਲਈ ਜੋ ਸੋਨਾ ਹੁੰਦਾ ਏ। ਇਹਨਾਂ ਨੂੰ ਕੀ ਪਤਾ ਕਿੰਨੇ ਖੱਡੇ ਰਾਵਾਂ 'ਚ ਹੈਲੀਪੈਡਾਂ ਉੱਤੇ ਨਾ ਆਉਣਾ ਹੁੰਦਾ ਏ। ਉਹ ਤੁਰਿਆ ਬਣਾਉਣ ਕਈ ਨਵਾਂ ਪਾਕਿਸਤਾਨ, ਸਾਨੂੰ ਚਾਹੀਦਾ ਪੁਰਾਣਾ ਨਵਾਂ ਬੰਦ ਕਰ ਦੋ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, 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 ਬੰਦ ਕਰ, ਬੰਦ ਕਰ, ਬੰਦ ਕਰ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ, ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਬੰਦ ਕਰ, ਬੰਦ ਕਰ, ਬੰਦ ਕਰ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ, ਬੰਦ ਕਰ। ਸਲਾਬ ਨੂੰ ਆ ਕਹਿੰਦੇ ਅਜ਼ਮੈਸ਼ ਲੋਕਾਂ ਤੇ, ਗਰੀਬਾਂ ਤੇ ਹੀ ਆਈ ਕੱਲੀ ਮੀਰਾਂ ਤੇ ਨਹੀਂ। ਮਰ ਗਏ ਅਚਾਰੀ ਇੱਕ ਘਰ ਦੇ ਜਵਾਨ, ਐਡੀ ਮਾੜੀ ਰੱਬ ਲਿਖੇ ਤਕਦੀਰਾਂ ਤੇ ਨਹੀਂ। ਆਪਣੀ ਪਸੂੜੀ ਵਿੱਚ ਭੱਜੇ ਫਿਰਦੇ, ਗਰੀਬਾਂ ਉੱਤੇ ਡਿੱਗੇ ਜੋ ਮਕਾਨ ਦਿਸੇ ਨਾ। ਕੁੱਲੀਆਂ ਦੇ ਵਿੱਚ ਸਾਰੇ ਭੁੱਖੇ ਸੁੱਤੇ ਨੇ, ਖਾਣ ਨੂੰ ਵੀ ਇਹਨਾਂ ਦੇ ਸਮਾਨ ਦਿਸੇ ਨਾ। ਮਰ ਗਏ ਪਤਾ ਨਹੀਂ ਉਹ ਕਿੰਨੇ ਰੁੜ ਕੇ, ਕਈਆਂ ਦੀਆਂ ਲਾਸ਼ਾਂ ਤਦਫੀਨ ਨਾ ਹੋਈਆਂ। ਕਿੰਨੀਆਂ ਏ ਮਾਵਾਂ ਬੇਔਲਾਦ ਹੋ ਗਈਆਂ, ਕਿੰਨੀਆਂ ਔਲਾਦਾਂ ਨੇ ਯਤੀਮ ਜੋ ਹੋਈਆਂ। ਉਹ ਕਰ ਲੋ ਧਿਆਨ ਸਾਰਾ ਰੁੜਦਾ ਜਹਾਨ, ਪੈਸੇ ਵੱਟਣੇ ਹਾਲਾਤਾਂ ਕੋਲੋਂ ਬੰਦ ਕਰ ਦੋ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, 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 ਬੰਦ ਕਰ, ਬੰਦ ਕਰ। ਸਟੇਟਸਾਂ ਤੇ ਕਰੋ ਨਾ ਚੜਾਈ ਇਹਨਾਂ ਦੀ, ਇਹ ਤਾਂ ਮੇਰੇ ਸਾਲੇ ਤੱਫਿਆਂ ਦੇ ਯਾਰ ਨੇ। ਸਾਡੇ 16 ਪੜ੍ਹਿਆਂ ਨੂੰ ਜੋਬ ਮਿਲੇ ਨਾ, ਇਹਨਾਂ ਦੇ ਵਿਦੇਸ਼ਾਂ ਵਿੱਚ ਕਾਰੋਬਾਰ ਨੇ। ਛਾਪ ਛਾਪ ਝੂਠੇ ਇਹੋ ਪੈਸੇ ਵੱਟਦੇ, ਸਾਡੇ ਸਿਰੋਂ ਇਹਨਾਂ ਕਾਰੋਬਾਰ ਮਿੱਥੇ ਨੇ। ਮਰੀ ਆ ਜ਼ਮੀਰ ਨਹੀਂ ਉਹ ਸੱਚ ਬੋਲਦੇ, ਮੀਡੀਆ ਤੋਂ ਲੈ ਕੇ ਅਖਬਾਰ ਵਿਕੇ ਨੇ। ਉਹ ਹਰ ਬੰਦਾ ਰਾਜਨੀਤੀ ਵਿੱਚ ਵੜਿਆ, ਤਲਵੇ ਚੱਟਣੇ ਤੋਂ ਵੇਲ ਹੀ ਨਹੀਂ। ਕੋਈ ਕਹਿੰਦਾ ਨਾਰੇ ਲੱਗਣੇ ਫਲਾਣੇ ਦੇ, ਕੋਈ ਕਵੇ ਲੀਡਰ ਫਾਰ ਸੇਲ ਨਹੀਂ। ਹੋ ਕਲਾਕਾਰ ਜੇ ਤਾਂ ਕਲਾਕਾਰ ਹੀ ਰਹੋ, ਲੀਡਰਾਂ ਤੇ ਲਿਖਣਾ ਹੋ ਬੰਦ ਕਰ ਦੋ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, 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 ਬੰਦ ਕਰ, ਬੰਦ ਕਰ, ਬੰਦ ਕਰ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, ਗੰਦੀਆਂ ਸਿਆਸਤਾਂ ਨੂੰ ਬੰਦ ਕਰ। ਚੜ੍ਹਦਾ ਪੰਜਾਬ ਮੇਰਾ ਅੱਕਿਆ ਪਿਆ, ਸਾਂਭ ਸਾਂਭ ਗੁੱਸਾ ਅਸੀਂ ਰੱਖਿਆ ਪਿਆ। ਜਾਣ ਲੈ ਤੂੰ ਸਾਨੂੰ ਸਰਕਾਰੇ, ਅਸਾਂ ਦਿੱਲੀ ਦੁੱਲੀ ਕਦਮਾਂ 'ਚ ਰੱਖਿਆ ਪਿਆ। ਹੁਣ ਨਹੀਂ ਉਹ ਖੂਨ ਜਿਹੜਾ ਚੁੱਪ ਬਹਿ ਜੂਗਾ, ਹੱਕ ਲਈ ਉਹ ਅਸੀਂ ਹੁਣ ਆਪ ਲੜਾਂਗੇ। ਸਾਂਝਾ ਆ ਪੰਜਾਬ ਸਰਕਾਰੇ ਸੁਣ ਲੈ, ਆਪਣੇ ਆ ਵੀਰਾਂ ਲਈ ਉਹ ਆਪ ਲੜਾਂਗੇ। ਲਾਰੇ ਵਾਲੇ ਪੀਰਾਂ ਦੇ ਜੀ ਬੈਤ ਨਾ ਹੋਵੋ, ਨਿਕਲੋ ਹੈ ਬਾਹਰ ਕਰੋ ਕੈਦ ਨਾ ਹੋਵੋ। ਹੱਥ ਫੜ ਦੂਜੇ ਦਾ ਹੈ ਇਕੱਠੇ ਹੋ ਜਾਵੋ, ਭੰਨ ਦਵੋ ਸਾਲਿਆਂ ਨੂੰ ਵੱਟੇ ਹੋ ਜਾਵੋ। ਗਿੱਲ ਦੀ ਕਲਮ ਤਾਂ ਹੈ ਸੱਚ ਲਿਖੂਗੀ, ਜੇਲਾਂ ਵਿੱਚ ਭਾਵੇਂ ਇਹਨੂੰ ਬੰਦ ਕਰ ਦੋ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ, 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 ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦੋ।